बिस्मिल्लाहिर्रहमानिर्रहीम। अच्छा, ਜਿਹੜੇ ਬੰਦੇ ਵੀ ਨਾ ਦੂਸਰੀ ਜੰਗ ਅਜ਼ੀਮ ਦੀ ਹਿਸਟਰੀ ਪੜ੍ਹੀ ਹੈ ਨਾ, ਦੂਸਰੀ ਜੰਗ ਅਜ਼ੀਮ ਤੋਂ ਪਹਿਲਾਂ ਜਿਹੜਾ ਪ੍ਰਾਪੋਗੰਡਾ ਯਹੂਦੀਆਂ ਦੇ ਖਿਲਾਫ ਹੋ ਰਿਹਾ ਸੀ ਨਾ, ਉਦੋਂ ਜ਼ਿਆਦਾ ਵੱਡੇ ਲੈਵਲ 'ਤੇ ਇੰਡੀਅਨ ਮੁਸਲਮਾਨਾਂ ਦੇ ਖਿਲਾਫ ਪ੍ਰਾਪੋਗੰਡਾ ਕਰ ਰਿਹਾ ਆਰਐਸਐਸ ਅਤੇ ਮੋਦੀ ਅਤੇ ਅਮਿਤ ਸ਼ਾਹ। ਫੁੱਲ ਝੂਠ ਬੋਲ ਰਹੇ ਨੇ। ਇਹਨਾਂ ਨੇ ਜਹਾਦ ਦੀਆਂ ਕਿਸਮਾਂ ਬਣਾਈਆਂ ਨੇ, ਮੀਡੀਆ ਜਹਾਦ, ਫਾਈਨੈਂਸ਼ੀਅਲ ਜਹਾਦ, ਹਿਸਟਰੀ ਜਹਾਦ, ਸੈਕੂਲਰ ਜਹਾਦ, ਲਵ ਜਹਾਦ, ਵਿਕਟਮ ਜਹਾਦ, ਐਜੂਕੇਸ਼ਨ ਜਹਾਦ, ਪਾਪੂਲੇਸ਼ਨ ਜਹਾਦ, ਸਟੇਟ ਜਹਾਦ, ਜ਼ਮੀਨ ਜਹਾਦ, ਕਰਤਾਰਪੁਰ ਜਹਾਦ, ਯਾਨੀ ਕਿ ਕਰਤਾਰਪੁਰ ਖੋਲ੍ਹਿਆ ਗਿਆ ਹੈ ਅਮਨ ਵਾਸਤੇ। ਇਹਨਾਂ ਨੇ ਕਿਹਾ ਵੀ ਜਹਾਦ ਹੈ। ਕਰੋਨਾ ਜਹਾਦ, ਹੁਣ ਕਰੋਨਾ ਦੀ ਬਿਮਾਰੀ ਆਈ ਹੈ, ਇਹਨਾਂ ਕਿਹਾ ਜੀ ਤਬਲੀਗੀ ਜਮਾਤ ਫੈਲਾ ਰਹੀ ਹੈ, ਮੁਸਲਮਾਨ ਫੈਲਾ ਰਹੇ ਨੇ। ਜੇ ਮੁਸਲਮਾਨ ਜ਼ਮੀਨ ਖਰੀਦਣ ਤਾਂ ਕਹਿੰਦੇ ਨੇ ਜ਼ਮੀਨ ਜਹਾਦ ਹੈ। ਯਾਨੀ ਇੰਨਾ ਪ੍ਰਾਪੋਗੰਡਾ ਹੋ ਰਿਹਾ, ਇਹਦਾ ਤੋੜ ਕਰਨ ਨੇ ਇੰਡੀਆ ਦੇ ਵਿੱਚ ਸਿੱਖ ਕਰ ਰਹੇ ਨੇ, ਮੁਸਲਮਾਨ ਅਤੇ ਦਲਿਤ ਤੇ ਚੁੱਪ ਨੇ। ਅਤੇ ਪਾਕਿਸਤਾਨੀ ਮੁਸਲਮਾਨਾਂ ਦੇ ਹਮਸਾਏ ਦੇ ਵਿੱਚ ਇੰਨਾ ਝੂਠ ਬੋਲਿਆ ਜਾ ਰਿਹਾ ਔਰ ਪਾਕਿਸਤਾਨੀ ਮੁਸਲਮਾਨ ਚੁੱਪ ਨੇ। ਅਸੀਂ ਮੁਜਰਮ ਆ ਜੰਗ 'ਤੇ ਜਿਹੜੀ ਇੰਡੀਆ ਨੇ ਮੁਸਲਤ ਕਰ। ਬਿਸਮਿल्लाहिर्रहमानिर्रहीम। अस्सलाम वालेकुम। ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਇੱਕ ਤੇ ਅਰਤਗਲ ਗਾਜ਼ੀ ਜਿਹੜਾ ਡਰਾਮਾ ਹੈ, ਉਹ ਸਾਰੇ ਭਰਾ ਵੇਖੋ, ਕਿਉਂਕਿ ਸਾਡੀ ਕੌਮ ਜਿਹੜੀ ਹੈ ਸੱਸੇ ਕਮਤਰੀ ਦਾ ਸ਼ਿਕਾਰ ਹੈ ਅਤੇ ਤੁਰਕੀ ਵਾਲਿਆਂ ਦੀ ਮਿਹਰਬਾਨੀ ਹੈ, ਉਹਨਾਂ ਨੇ ਸਾਡੀ ਕੌਮ ਨੂੰ ਕਾਨਫੀਡੈਂਸ ਦਿੱਤਾ। ਪੂਰੀ ਮੁਸਲਿਮ ਉਮਾ ਨੂੰ ਉਹ ਵੇਖਣਾ ਚਾਹੀਦਾ ਔਰ ਆਪਣੀਆਂ ਜ਼ਬਾਨਾਂ 'ਚ ਤਰਜਮਾ ਕਰਕੇ। ਦੂਸਰਾ, ਹਰਜੀਤ ਸਿੰਘ ਔਲਖ ਨੂੰ ਸੁਣੋ। ਭਾਰਤ ਮਾਤਾ ਦੇ ਵਿੱਚ ਜਿੰਨਾ ਪ੍ਰਾਪੋਗੰਡਾ ਹੋ ਰਿਹਾ ਮੁਸਲਮਾਨਾਂ ਦੇ ਖਿਲਾਫ, ਉਹ ਜਿੰਨਾ ਝੂਠ ਬੋਲਿਆ ਜਾ ਰਿਹਾ ਉਹਦੇ ਖਿਲਾਫ ਉਹ ਬੜਾ ਸਹੀ ਬੋਲਦਾ ਹੈ। ਅਤੇ ਤੀਸਰਾ, ਦੁਬਈ ਦੀ ਇੱਕ ਸ਼ਹਿਜ਼ਾਦੀ ਹੈ, ਉਹਨੇ ਇੰਡੀਆ ਦਾ ਇੱਕ ਆਰਐਸਐਸ ਦਾ ਗੁੰਡਾ ਬੈਠਾ ਸੀ ਦੁਬਈ ਦੇ ਵਿੱਚ, ਮੁਸਲਮਾਨਾਂ ਦੇ ਖਿਲਾਫ ਟਵੀਟਾਂ ਕਰਦਾ ਸੀ, ਉਹਨੇ ਉਹਦੇ ਖਿਲਾਫ ਬੋਲੀ ਹੈ ਅਤੇ ਦੁਬਈ ਵਾਲਿਆਂ ਨੂੰ ਵੀ ਅਕਲ ਆਈ ਹੈ। ਦੁਬਈ ਵਾਲਿਆਂ ਨੂੰ ਇੱਕ ਅਕਲ ਹੋਣ ਦੀ ਵਜ੍ਹਾ ਇਹ ਵੀ ਹੈ ਕਿ ਤੁਰਕੀ ਵਾਲੇ ਇਹਨਾਂ ਦੇ ਪੈਰਾਂ ਥੱਲਿਓਂ, ਅਰਬੀਆਂ ਦੇ ਪੈਰਾਂ ਥੱਲਿਓਂ ਜ਼ਮੀਨ ਕੱਢੀ ਜਾ ਰਹੇ ਨੇ। ਸਾਊਦੀ ਅਰਬ ਵਾਲੇ ਅਤੇ ਗਲਫ ਵਾਲੇ ਜਿਹੜੇ ਗੂੰਗੇ ਸ਼ੈਤਾਨ ਬਣੇ ਸਨ ਨਾ ਮੁਸਲਮਾਨਾਂ ਦੇ ਮਸਲਿਆਂ 'ਤੇ, ਅਤੇ ਤੁਰਕੀ ਬੋਲਣ ਡਿਆ ਜੇ ਉਹ ਹੁਣ ਵੀ ਨਾ ਬੋਲੇ ਜਿਹੜਾ ਇੰਡੀਆ 'ਚ ਜ਼ੁਲਮ ਹੋ ਰਿਹਾ। ਅਤੇ ਇੰਡੀਆ 'ਚ ਜ਼ੁਲਮ ਇਸ ਲੈਵਲ ਦਾ ਹੋ ਰਿਹਾ